दर्शकों ब्रेक तो बाद थोड़ा स्वागत है जी। डॉक्टर साहब साडे कोल लिखत आई है गुरदयाल सिंह दिओल जी दी ब्रैम्पटन कैनेडा तो ये लिखते हैं डॉक्टर अमरजीत सिंह जी ਅਤੇ डॉक्टर रणजीत सिंह जी दोहां ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਸਿੱਖ ਕੌਮ ਦੀ ਆਵਾਜ਼ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੇ ਹੋ। ਤੁਹਾਨੂੰ ਤੇ ਟੀਵੀ 84 ਨੂੰ ਚਾਹਣ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇਹ ਕਾਫਲਾ ਇਸ ਤਰ੍ਹਾਂ ਹੀ ਵੱਧਦਾ ਰਹੇ। ਫੰਡ ਰੇਜ਼ਿੰਗ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ। ਮੈਂ ਤਾਂ ਤੁਹਾਨੂੰ ਕਾਫੀ ਦੇਰ ਤੋਂ ਸੁਝਾਅ ਦੇ ਰਿਹਾ ਸੀ ਜੋ ਸਾਕਾਰ ਹੋਇਆ। ਤੁਹਾਡੇ ਕੋਲ ਸਭ ਦੀਆਂ ਈਮੇਲਸ ਹਨ, ਸਾਰਿਆਂ ਨੂੰ ਈਮੇਲ ਕਰੋ। ਜੇਕਰ ਕੋਈ ਕਿਸੇ ਵਜ੍ਹਾ ਕਰਕੇ ਨਹੀਂ ਪਹੁੰਚ ਸਕਿਆ ਤਾਂ ਮਾਈਕ ਸਹਾਇਤਾ ਭੇਜ ਕੇ ਆਪਣਾ ਯੋਗਦਾਨ ਪਾਵੇ। ਮੈਂ ਵੀ ਆਪਣੀ ਸੇਵਾ ਤੁਹਾਨੂੰ ਭੇਜ ਰਿਹਾ ਹਾਂ। ਮਿਲਣ ਤੇ ਮੈਨੂੰ ਫੋਨ ਕਰਕੇ ਜਰੂਰ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਗੁਰਦਿਆਲ ਸਿੰਘ ਦਿਓਲ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬਰੈਂਪਟਨ ਕੈਨੇਡਾ ਤੋਂ ਲਿਖਿਆ। ਉਹਨਾਂ ਨੇ ਬਿਲਕੁਲ ਠੀਕ ਕਿਹਾ। ਉਹਨਾਂ ਦੇ ਆਈਡੀਆ ਨੂੰ ਇੰਪਲੀਮੈਂਟ ਕਰਦਿਆਂ ਹੀ ਸਾਨੂੰ ਸਾਲ ਲੱਗ ਗਏ। ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਵੀ ਤੁਸੀਂ ਇਸ ਤਰੀਕੇ ਦੇ ਨਾਲ ਕੁਛ ਨਾ ਕੁਛ, ਤਾਂ ਕਿ ਜਦੋਂ ਸੰਗਤ ਤੱਕ ਗੱਲ ਪਹੁੰਚਦੀ ਹੈ ਬਹੁਤ ਸਾਰਿਆਂ ਨੂੰ ਇਹ ਅਹਿਸਾਸ ਹੁੰਦਾ ਤੇ ਜੇ ਕੋਈ ਨਾ ਤੇ ਬਹੁਤਿਆਂ ਨੂੰ ਲੱਗਦਾ ਹੀ ਨਹੀਂ। ਉਹਨੂੰ ਲੱਗਦਾ ਕਿ ਵੀ ਪਤਾ ਨਹੀਂ ਕੋਈ ਕੁਬੇਰ ਦਾ ਖਜ਼ਾਨਾ ਹੋਣਾ ਇਹਨਾਂ ਦੇ ਕੋਲ, ਆਪੇ ਕੱਢ ਕੇ ਲਾਈ ਜਾਂਦੇ ਨੇ। ਦੁਸ਼ਮਣ ਕਹੀ ਜਾਂਦਾ ਜੀ ISI ਵਾਲੇ ਦੰਦੇ ਨੇ ਤੇ ਇੱਥੇ ਭਾਵੇਂ ਫਾਕੇ ਲੱਗੇ ਹੋਣ। ਸੋ ਇਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਇਹਨਾਂ ਦੇ ਸੁਝਾਅ ਲਈ ਵੀ, ਔਰ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਸਾਡੇ ਵੈਲ ਵਿਸ਼ਰਸ। ਔਰ ਇਹ ਪੰਥ ਦਾ ਰਿਸ਼ਤਾ ਹੈ। ਮੈਂ ਬਹੁਤ ਵਾਰ ਦੇਖਦਾ ਕਿ ਕਈ ਵਾਰ ਉਹੀ ਸਕੇ ਭੈਣ ਭਰਾ ਜਿਹੜੇ ਨੇ ਭਾਵੇਂ ਇੱਕੋ ਹੀ ਮਾਪਿਓ ਦੇ ਜਾਏ ਹੁੰਦੇ ਨੇ, ਉਹਨਾਂ ਦੇ ਵਿੱਚ ਉਹ ਪਿਆਰ, ਉਹ ਅੰਡਰਸਟੈਂਡਿੰਗ ਨਹੀਂ ਹੁੰਦੀ ਕਦੇ ਵੀ। ਬਹੁਤ ਵਾਰ ਨਹੀਂ ਹੁੰਦੀ, ਕੁਛ ਰੇਅਰ ਹੁੰਦੇ ਨੇ ਕੇਸਿਸ। ਪਰ ਜਿੱਥੇ ਨਾਤਾ ਪੰਥ ਦਾ ਹੁੰਦਾ ਹੈ, ਇੱਕ ਭੈਣ ਜੀ ਜਿਨ੍ਹਾਂ ਨੇ ਪ੍ਰੋਗਰਾਮ ਅਟੈਂਡ ਕੀਤਾ ਉਹ ਕਹਿ ਰਹੇ ਸੀ ਕਿ ਮੈਂ ਐਸੀ ਪੋਜ਼ਿਟਿਵ ਐਨਰਜੀ ਮਹਿਸੂਸ ਕਰ ਰਹੀ ਸੀ ਸਾਰੇ 'ਚ, ਭਾਵੇਂ ਕਿਸੇ ਨੂੰ ਅਸੀਂ ਪਹਿਲਾਂ ਮਿਲੇ ਨਹੀਂ ਸੀ ਪਰ ਸਾਰੇ ਹੀ ਆਪਣੇ ਆਪਣੇ ਲੱਗਦੇ ਸੀ। ਔਰ ਸਾਰੇ ਪਾਸੇ ਇੱਕ ਐਸਾ ਸੀ ਜਿਹੜਾ ਇਹੋ ਜਿਹਾ ਫੰਕਸ਼ਨ ਜਿਹੜਾ ਹੈ ਕਦੇ ਵੀ ਨਹੀਂ ਦੇਖਿਆ ਹੈ। ਔਰ ਇਹੋ ਜਿਹੇ ਪ੍ਰਭਾਵ ਜਿਹੜੇ ਨੇ ਹੋਰ ਵੀ ਜਿਹੜੇ ਇੰਡੀਵਿਜੂਅਲਸ ਇਸ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਦੇ ਸੀ। ਸੋ ਅਸੀਂ ਇਸ ਫਾਰਮੈਟ ਰਾਹੀਂ ਅਗੇਨ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਇਹ ਵੀ ਵੈਸੇ ਯਾਦ ਕਰਵਾਉਂਦੇ ਹਾਂ ਕਿ ਉਹ ਪਹਿਲੇ ਦੌਰ ਦਾ ਜੋ ਆਇਆ ਉਹ ਗਿਆ। ਅਸੀਂ ਤਾਂ ਜਿਵੇਂ ਹੁੰਦਾ ਜਿਹੜੇ ਰੱਬ 'ਚ ਯਕੀਨ ਰੱਖਣ ਵਾਲੇ ਹੁੰਦੇ ਨੇ ਉਹ ਰਾਤ ਨੂੰ ਦੀਗਾ ਮੁੱਦੀਆਂ ਮਾਰ ਦਿੰਦੇ ਸੀ ਵੀ ਕੱਲ ਨੂੰ ਨਿਰੰਕਾਰ ਰਾਜ਼ਕ ਹੈ, ਕੱਲ ਨੂੰ ਰੱਬ ਦੇਗਾ। ਸੋ ਅੱਜ ਹੀ ਮੈਨੂੰ ਡਾਕਟਰ ਸਾਹਿਬ ਬਰੀਫ ਕਰ ਰਹੇ ਸੀ ਕਿ ਜੀ ਉਹ ਜਿਹੜਾ ਬਾਕੀ ਬਹੁਤ ਸਾਰੀਆਂ ਕਮਿਟਮੈਂਟਸ ਨੇ ਉਹ ਟਾਈਮ ਲੱਗੇਗਾ, ਕੋਈ 4 ਮਹੀਨੇ, ਕੋਈ 6 ਜਾਂ ਕਿਵੇਂ ਵੀ ਕਰਨਗੇ। ਸੋ ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਸਮਝੋ ਕਿ ਵੀ ਹੁਣ ਬਹੁਤ ਆ ਗਿਆ ਹੈ ਤੇ ਹੁਣ ਨਹੀਂ ਹੈ। ਸੋ ਆਪਣਾ ਵਧਾ ਦਿਓ ਜਿਹੜਾ ਯੋਗਦਾਨ ਹੈ, ਔਰ ਅਗਲੀਆਂ ਤਨਖਾਹਾਂ ਵੀ ਦੇਣੀਆਂ ਭਾਈ। ਜੀ ਡਾਕਟਰ ਬਹੁਤ ਮਿਹਰਬਾਨੀ ਇਹਨਾਂ ਦੀ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਗੌੜੀ ਮਹੱਲਾ ਪਹਿਲਾ ਦੱਖਣੀ ਇਸ ਸ਼ਬਦ ਨੂੰ ਚੁਣਿਆ ਜੀ। ਸੁਣ ਸੁਣ ਬੂਝੈ ਮਾਨੈ ਨਾਉ, ਤਾਂ ਕੈ ਸਦ ਬਲਿਹਾਰੈ ਜਾਉ। ਆਪ ਭੁਲਾਏ ਠੌਰ ਨ ਠਾਓ, ਤੂੰ ਸਮਝਾਵੈ ਮੇਲ ਮਿਲਾਓ। ਨਾਮ ਮਿਲੈ ਚਲੈ ਮੈਂ ਨਾਲ, ਬਿਨ ਨਾਵੇਂ ਬਾਧ ਹੀ ਸਭ ਕਾਲ। ਖੇਤੀ ਵਣਜ ਨਾਵੇਂ ਕੀ ਓਠ, ਪਾਪ ਪੁੰਨ ਬੀਜ ਕੀ ਪੋਟ। ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚਲੇ ਮਨ ਖੋਟ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ। ਜਲ ਪੁਰਾਇਣ ਰਸ ਕਮਲ ਪਰੀਖ, ਸ਼ਬਦ ਰੁੱਤੇ ਮੀਠੇ ਰਸ ਈਖ। ਹੁਕਮ ਸੰਜੋਗੀ ਗੜ 10 ਦੁਆਰ, ਪੰਚ ਵਸੈਂ ਮਿਲ ਜੋਤ ਅਪਾਰ। ਆਪ ਤੁਲੈ ਆਪੇ ਵਣਜਾਰ, ਨਾਨਕ ਨਾਮ ਸਵਾਰਨ ਹਾਰ। ਜੀ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਸੁਣਨਾ, ਮੰਨਣਾ, ਜੀਵਨ 'ਚ ਲਿਆਉਣਾ, ਨਿਰੰਕਾਰ ਪਰਾਇਣ ਹੋਣਾ, ਇਹੀ ਅਲਟੀਮੇਟਲੀ ਰੱਬ ਨੂੰ ਰਿਝਾਣ, ਰੱਬ ਨੂੰ ਪਾਉਣ ਔਰ ਜੀਵਨ ਦਾ ਰਸਤਾ ਹੈ। ਇਸ ਨੂੰ ਬੜੀ ਸਰਲ ਸੁਖੈਨ ਲੈਂਗੁਏਜ ਦੇ ਵਿੱਚ ਸਮਝਾਇਆ ਹੋਇਆ। ਔਰ ਇਹ ਵੀ ਗੱਲ ਸਮਝਾਈ ਹੈ ਕਿ ਭਾਈ ਨਾਮ ਦੇ ਨਾਲ ਹੀ ਜੀਵਨ ਹੈ, ਇਸ ਤੋਂ ਬਿਨਾਂ ਫਿਰ ਹੋਰ ਕੁਛ ਨਹੀਂ ਹੈ, ਜੀਵਨ ਵਿਅਰਥ ਹੈ। ਔਰ ਸੁਣਨਾ, ਉਸ ਨੂੰ ਬੁੱਝਣਾ, ਸਮਝਣਾ ਤੇ ਮੰਨਣਾ। ਸੁਣ ਸੁਣ ਬੂਝੈ ਮਾਨੈ ਨਾਉ, ਤਾਂ ਕਿ ਸਦ ਬਲਿਹਾਰੇ ਜਾਓ। ਗੁਰੂ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਜੇ ਕੋਈ
ਉਸ ਤੋਂ ਟੁੱਟਦਾ ਹੈ। ਇਸ ਨੂੰ ਵੀ ਉਹਨਾਂ ਨੇ ਨਿਰੰਕਾਰ ਦੀ ਰਜ਼ਾਈ ਕਿਹਾ ਕਿ ਆਪ ਭੁਲਾਏ ਠੌਰ ਨਾ ਠਾਓ, ਜਿਹਨੂੰ ਰੱਬ ਹੀ ਭੁਲਾ ਦੇ ਜੀ ਤੇ ਉਸ ਦਾ ਫਿਰ ਕੋਈ ਟਿਕਾਣਾ ਨਹੀਂ ਹੈ। ਤੂੰ ਸਮਝਾਵੇਂ ਮੇਲ ਮਿਲਾਓ, ਉਹੀ ਹੈ ਜਿਹੜਾ ਸਮਝਾ ਕੇ ਮੇਲ ਮਿਲਾਪ ਕਰਦਾ ਹੈ। ਨਾਮ ਮਿਲੇ ਚਲੇ ਮੈਂ ਨਾਲ, ਬਿਨ ਨਾਵੇਂ ਬਾਧੀ ਸਭ ਕਾਲ। ਜੇ ਨਾਮ ਪ੍ਰਾਪਤ ਹੁੰਦਾ ਹੈ ਤੇ ਇਹੀ ਦੌਲਤ ਹੈ ਜਿਹੜੀ ਨਾਲ ਜਾਣ ਵਾਲੀ ਹੈ। ਔਰ ਨਾਮ ਤੋਂ ਬਿਨਾ ਜੋ ਕੁਝ ਵੀ ਅਸੀਂ ਇਕੱਠਾ ਕਰਦੇ ਹਾਂ ਉਹ ਅਲਟੀਮੇਟਲੀ ਉਸ ਨੂੰ ਕਾਲ ਨੇ, ਮੌਤ ਨੇ ਖਾ ਜਾਣੇ। ਖੇਤੀ ਵਣਜ ਨਾਵੇਂ ਕੀ ਓਟ, ਕਿ ਜਿਸ ਤਰ੍ਹਾਂ ਅਸੀਂ ਰੋਜ਼ਾਨਾ ਜੀਵਨ 'ਚ ਖੇਤੀਬਾੜੀ ਕਰਦੇ ਹਾਂ, ਵਣਜ ਵਪਾਰ ਕਰਦੇ ਹਾਂ, ਇਵੇਂ ਹੀ ਨਾਮ ਦੀ ਓਟ ਲੈ ਕੇ, ਨਾਮ ਦਾ ਸਹਾਰਾ ਲੈ ਕੇ ਨਾਮ ਨੂੰ ਆਪਣੇ ਅੰਦਰ ਬੀਜੀਏ। ਪਾਪ ਪੁੰਨ ਬੀਜ ਕੀ ਪੋਟ, ਇਸੇ ਤਰ੍ਹਾਂ ਜਿਵੇਂ ਬੀਜ ਦੀ ਪੋਟਲੀ ਅੱਗੋਂ ਵਾਸਤੇ ਜਿਹੜੀ ਹੈ ਉਹ ਖੇਤੀਬਾੜੀ ਲਈ ਜ਼ਰੂਰੀ ਹੁੰਦੀ ਹੈ, ਇਸੇ ਤਰ੍ਹਾਂ ਜੋ ਅਸੀਂ ਕਰਮ ਕਰਦੇ ਹਾਂ ਪਾਪ ਪੁੰਨ ਉਸੇ ਤਰ੍ਹਾਂ ਇੱਕ ਬੀਜ ਦੀ ਤਰ੍ਹਾਂ ਸਾਡੇ ਅੰਦਰ ਵਿਦਮਾਨ ਹੁੰਦੇ ਨੇ। ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚਲੇ ਮਨ ਖੋਟ। ਜੇ ਅੰਦਰ ਕਾਮ ਕ੍ਰੋਧ ਦਾ ਵਾਸ ਹੈ ਤੇ ਜੀਵਨ ਉਸ ਨਾਲ ਜੁੜ ਜਾਏਗਾ ਔਰ ਫਿਰ ਉਹ ਪੋਟਲੀ ਕਾਮ ਕ੍ਰੋਧ ਵਿਕਾਰਾਂ ਦੀ ਅਸੀਂ ਲੈ ਕੇ ਚੱਲਾਂਗੇ। ਨਾਮ ਵਿਸਾਰ, ਨਾਮ ਤੋਂ ਦੂਰ ਹੋਵਾਂਗੇ। ਸਾਚੇ ਗੁਰੂ ਕੀ ਸਾਚੀ ਸੀਖ, ਤਨ ਮਨ ਸੀਤਲ ਸਾਜ। ਸੱਚੇ ਗੁਰੂ ਦੀ ਇਹੀ ਸੱਚੀ ਸਿੱਖਿਆ ਔਰ ਜਿਸ ਸਿੱਖਿਆ ਨੂੰ ਪਰੀਖ ਕਹਿੰਦੇ ਨੇ ਪਰਖ, ਜੇ ਅਸੀਂ ਉਸ ਸਿੱਖਿਆ ਦੇ ਉੱਤੇ ਅਮਲ ਕਰਦੇ ਹਾਂ ਤਨ ਮਨ ਸੀਤਲ, ਤੇ ਫਿਰ ਸਾਡਾ ਤਨ ਵੀ ਤੇ ਮਨ ਵੀ ਠੰਡਾ ਹੋਏਗਾ ਉਸ ਰੱਬ ਦੇ ਨਾਮ 'ਚ। ਜਾਲ ਪੁਰਾਇਣ ਰਸ ਕਮਲ ਪਰੀਖ, ਜਿਵੇਂ ਪਾਣੀ ਦੇ ਵਿੱਚ ਚੌਪੱਤੀ ਪਾਣੀ ਤੋਂ ਨਿਰਲੇਪ ਹੁੰਦੀ ਹੈ ਔਰ ਰਸ ਕਮਲ, ਕਮਲ ਦਾ ਫੁੱਲ, ਔਰ ਉਹ ਵੀ ਉਸ ਚਿੱਕੜ ਤੋਂ ਨਿਰਲੇਪ ਹੁੰਦਾ ਹੈ। ਇਵੇਂ ਹੀ ਸ਼ਬਦ ਰੁੱਤੇ ਮੀਠੇ ਰਸ ਈਕ, ਜਿਹੜੇ ਸ਼ਬਦ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵਿਹਾਰ, ਉਹਨਾਂ ਦਾ ਜੀਵਨ ਈਕ ਕਹਿੰਦੇ ਨੇ ਗੰਨੇ ਨੂੰ, ਜਿਵੇਂ ਗੰਨੇ ਦਾ ਰਸ ਰੋ ਜਿਹਨੂੰ ਕਹਿੰਦੇ ਅਸੀਂ ਮਿੱਠੀ ਹੁੰਦੀ ਹੈ, ਇਵੇਂ ਹੀ ਜਿਹੜੇ ਸ਼ਬਦ ਰੁੱਤੇ ਨੇ ਉਹ ਉਵੇਂ ਹੀ ਉਹਨਾਂ ਦੇ ਜੀਵਨ 'ਚ ਮਿਠਾਸ ਹੋਏਗਾ। ਅਖੀਰ ਗੁਰੂ ਸਾਹਿਬ ਨੇ ਫਰਮਾਇਆ ਹੁਕਮ ਸੰਜੋਗੀ ਗੜ 10 ਦੁਆਰ। ਇਹ ਜੀਵਨ ਜਿਹੜਾ ਮਿਲਦਾ ਹੈ ਸੰਜੋਗ ਦੇ ਨਾਲ, ਔਰ 10 ਗੜ 10 ਦਰਵਾਜ਼ੇ ਨੇ ਸਰੀਰ ਦੇ ਜਿਹੜੇ ਬਾਹਰਲੇ ਸੰਸਾਰ ਦੇ ਨਾਲ ਇੰਟਰੈਕਟ ਕਰਦੇ ਨੇ। ਇਹਨਾਂ ਨੂੰ ਫਿਰ ਉਹ ਸਰੀਰ ਇੱਕ ਗੜ ਬਣ ਜਾਏਗਾ ਜੇ ਹੁਕਮ ਦੇ ਵਿੱਚ ਰੱਬ ਦੀ ਯਾਦ 'ਚ ਅਸੀਂ ਰਵਾਂਗੇ। ਪੰਜ ਵਸੈ ਮਿਲ ਜੋਤ ਅਪਾਰ, ਉਹ ਜੋਤ ਜਿਹੜੀ ਹੈ ਪੰਜਾਂ ਦੇ ਉੱਤੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉੱਤੇ ਕਾਬੂ ਰੱਖੇਗੀ। ਉਹ ਜੋਤ ਤੇ ਹਾਵੀ ਨਹੀਂ ਹੋ ਸਕਦੇ। ਆਪ ਤੁਲੈ ਆਪੇ ਵਣਜਾਰ, ਫਿਰ ਉਹ ਨਿਰੰਕਾਰ ਵਣਜਾਰਾ ਆਪ ਉਸ ਜੀਵਨ ਨੂੰ ਸਹਾਰਾ ਦੇਗਾ, ਸਹਾਰਾ ਦਿੰਦਾ। ਨਾਨਕ ਨਾਮ ਸਵਾਰਨਹਾਰ, ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਨਾਮ ਨਾਲ ਜੁੜਿਆ ਫਿਰ ਸਭ ਕੁਝ ਹੀ ਜਿਹੜਾ ਸੰਵਰ ਜਾਂਦਾ ਹੈ ਤੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਭਵ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸ਼ਾਇਦ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।